ਕੀ ਲੱਗਦਾ ਅੱਜ ਅਸੀਂ ਮਾਜ਼ੀ ਦਾ ਜਿਹੜਾ ਰਿਕਾਰਡ ਹੈ ਤੋੜ ਦਾਂਗੇ ਤੇ ਇੰਗਲਿਸ਼ ਟੀਮ ਨੂੰ ਹਰਾ ਸਕਾਂਗੇ? ਅੱਜ ਹੀ ਤੁਹਾਡਾ ਇਹ ਬੜਾ ਇੰਪੋਰਟੈਂਟ ਸਵਾਲ ਹੈਗਾ ਹੈ ਕਿ ਹਾਲੇ ਤੱਕ ਜਿਹੜੀ ਹੈਗੀ ਹੈ ਨਾ ਤਾਰੀਖ ਦੱਸਦੀ ਹੈਗੀ ਹੈ ਵਰਲਡ ਕੱਪ ਦੀ ਕਿ ਬਿਲਕੁਲ ਹੂੰ। ਪਾਕਿਸਤਾਨ ਹਾਲੇ ਤੱਕ ਵਰਲਡ ਕੱਪ ਦੇ ਵਿੱਚ ਇੰਗਲੈਂਡ ਨੂੰ ਬਿਲਕੁਲ ਨਹੀਂ ਹਰਾ ਸਕਿਆ ਹੈਗਾ। ਮੈਂ ਤੁਹਾਨੂੰ ਥੋੜਾ ਜਿਹਾ ਦੱਸ ਵੀ ਦਿਆਂ ਕਿ 2009 ਤੇ 2010 ਔਰ 2022 ਦੇ ਵਿੱਚ ਦੋਨੋਂ ਟੀਮਾਂ ਜਿਹੜੀਆਂ ਹੈਗੀਆਂ ਨੇ ਆਮਨੇ ਸਾਹਮਣੇ ਹੋਈਆਂ ਸੀ। 2009 ਦੇ ਵਿੱਚ ਪਾਕਿਸਤਾਨ ਪਹਿਲੀ ਦਫਾ ਯੂਨਸ ਖਾਨ ਦੀ ਕਿਆਦਤ ਦੇ ਵਿੱਚ 2020 ਵਰਲਡ ਕੱਪ ਦਾ ਚੈਂਪੀਅਨ ਵੀ ਬਣਿਆ ਸੀ। ਲੇਕਿਨ ਇਸ ਤੋਂ ਪਹਿਲੇ ਪਾਕਿਸਤਾਨ ਔਰ ਇੰਗਲੈਂਡ ਦੀ ਜਿਹੜੀਆਂ ਟੀਮਾਂ ਸੀ ਇੱਕ ਦੂਸਰੇ ਦੇ ਆਮਨੇ ਸਾਹਮਣੇ ਹੋਈਆਂ, ਪਾਕਿਸਤਾਨ ਨੂੰ ਸ਼ਿਕਸਤ ਦਾ ਸਾਹਮਣਾ ਕਰਨਾ ਪਿਆ ਸੀ। 2010 ਦੇ ਵਿੱਚ ਵੀ ਇਹੀ ਸੂਰਤਾਲ ਰਹੀ ਸੀ ਔਰ 2022 ਦੇ ਵਿੱਚ ਵੀ ਇਹੀ ਹੈਗੀ ਸੀ। ਬਿਲਕੁਲ ਹੁਣ ਪਾਕਿਸਤਾਨ ਨੂੰ ਇੱਕ ਤਾਰੀਖ ਬਦਲਣ ਦਾ ਮੌਕਾ ਮਿਲ ਰਿਹਾ ਹੈਗਾ। ਲੇਕਿਨ ਨਾਲ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਪਾਕਿਸਤਾਨ ਔਰ ਇੰਗਲੈਂਡ ਦੇ ਦਰਮਿਆਨ ਆਖਰੀ ਜਿਹੜੇ 5 2020 ਮੈਚ ਹੋਏ ਨੇ ਉਹਦੇ ਵਿੱਚ ਵੀ ਪਾਕਿਸਤਾਨ ਨੂੰ ਸ਼ਿਕਸਤਾਂ ਦਾ ਸਾਹਮਣਾ ਕਰਨਾ ਪਿਆ ਹੈਗਾ। ਔਰ ਇਹਦੇ ਬਾਅਦ ਹੁਣ ਤੱਕ ਜਿਹੜੇ ਗਏ ਨੇ ਨਾ ਪਾਕਿਸਤਾਨ ਔਰ ਇੰਗਲੈਂਡ ਦੀ ਜਿਹੜੀਆਂ ਟੀਮਾਂ ਨੇ ਇਹਨਾਂ ਦੇ ਦਰਮਿਆਨ 31 2020 ਮੈਚ ਹੋ ਚੁੱਕੇ ਨੇ, ਜਿੰਦੇ ਵਿੱਚ 21 ਮੈਚਾਂ ਦੇ ਵਿੱਚ ਇੰਗਲੈਂਡ ਨੇ ਕਾਮਯਾਬੀ ਹਾਸਲ ਕੀਤੀ ਹੈਗੀ ਹੈ। ਇਹ ਰਿਕਾਰਡ ਜਿਹੜਾ ਹੈਗਾ ਨਾ ਦੱਸਦਾ ਹੈਗਾ ਹੈ ਕਿ ਜਿਹੜਾ ਇੰਗਲੈਂਡ ਦੀ ਟੀਮ ਹੈ ਜਿਹਨੂੰ ਅਸੀਂ ਹਮੇਸ਼ਾ ਹੌਲਾ ਲੈਂਦੇ ਰਹੇ ਹਾਂ, ਸਪੈਸ਼ਲੀ ਇਸ ਵਰਲਡ ਕੱਪ ਦੇ ਵਿੱਚ ਅਸੀਂ ਸਮਝਦੇ ਹਾਂ ਕਿ ਕਮਜ਼ੋਰ ਟੀਮ ਹੈਗੀ ਹੈ, ਲੇਕਿਨ ਇਹ ਕਮਜ਼ੋਰ ਟੀਮ ਨਹੀਂ ਹੈਗੀ। ਤੁਹਾਨੂੰ ਯਾਦ ਹੋਣਾ ਚਾਹੀਦਾ ਹੈ ਕਿ ਜਿਹੜਾ ਹੈਗਾ ਨਾ ਸੁਪਰ 8 ਮਰਹਲੇ ਦੇ ਵਿੱਚ ਇੰਗਲੈਂਡ ਸ੍ਰੀਲੰਕਾ ਨੂੰ ਹਰਾ ਕੇ ਜਿਹੜਾ ਹੈਗਾ ਨਾ 51 ਸਕੋਰ ਤੋਂ ਹਰਾ ਕੇ ਇਸ ਵਕਤ ਬਹੁਤ ਬਿਹਤਰ ਪੋਜੀਸ਼ਨ ਦੇ ਵਿੱਚ ਹੈਗਾ ਹੈ ਔਰ ਆਪਣੇ ਪੂਲ ਦੇ ਵਿੱਚ ਨੰਬਰ 1 ਵੀ ਹੈਗਾ ਹੈ। ਤਾਂ ਅੱਜ ਅਗਰ ਪਾਕਿਸਤਾਨ ਨੇ ਸੁਪਰ 8 ਮਰਹਲੇ ਦੇ ਬਾਅਦ ਅੱਗੇ ਸੈਮੀਫਾਈਨਲ ਤੱਕ ਰਸਾਈ ਹਾਸਲ ਕਰਨੀ ਹੈ ਤੇ ਅੱਜ ਇੰਗਲੈਂਡ ਨੂੰ ਹਰਾਣਾ ਬਹੁਤ ਜ਼ਿਆਦਾ ਜ਼ਰੂਰੀ ਹੋਏਗਾ। ਔਰ ਅਗਰ ਇਹਦਾ ਇਹ ਨਹੀਂ ਮਤਲਬ ਹੈਗਾ ਕਿ ਪਾਕਿਸਤਾਨ ਇੰਗਲੈਂਡ ਨੂੰ ਉਹਦੇ ਕੋਲੋਂ ਅਗਰ ਨਹੀਂ ਹਰਾਉਂਦਾ ਤੇ ਸੈਮੀਫਾਈਨਲ ਦੀ ਦੌੜ ਦੇ ਵਿੱਚੋਂ ਵੀ ਬਾਹਰ ਹੋ ਜਾਏਗਾ। ਲੇਕਿਨ ਪਾਕਿਸਤਾਨ ਦਾ ਸੈਮੀਫਾਈਨਲ ਦਾ ਜਿਹੜਾ ਰਸਤਾ ਹੈਗਾ ਉਹ ਬੜਾ ਹੀ ਮੁਸ਼ਕਲ ਹੋ ਜਾਏਗਾ। ਅਗਰ ਮਗਰ ਦੀ ਉਹ ਖੇਲ ਉਹ ਸਿਲਸਿਲਾ ਸ਼ੁਰੂ ਹੋ ਜਾਏਗਾ ਕਿ ਇਹ ਅਗਰ ਟੀਮ ਹਾਰ ਜਾਏ, ਇਹ ਜਿੱਤ ਜਾਏ, ਫਲਾਂ ਹੋ ਜਾਏ, ਬੜੇ ਮੁਸ਼ਕਲ ਹੋ ਜਾਂਦਾ ਹੈ। ਲਿਹਾਜ਼ਾ ਮੈਂ ਸਮਝਦਾ ਵਾਂ ਕਿ ਅੱਜ ਦਾ ਮੈਚ ਜਿਹੜਾ ਹੈਗਾ ਨਾ ਪਾਕਿਸਤਾਨੀ ਟੀਮ ਨੂੰ ਹਰ ਹਾਲ ਦੇ ਵਿੱਚ ਜਿੱਤਣਾ ਚਾਹੀਦਾ। ਨਾਲ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਪਾਲੀ ਕੈਲੇ ਦੀ ਜਿਹੜੀ ਵਿਕਟ ਹੈਗੀ ਹੈ ਪਾਕਿਸਤਾਨ ਨਾਲੋਂ ਜ਼ਿਆਦਾ ਜਿਹੜਾ ਗਾਣਾ ਇੰਗਲੈਂਡ ਦੀ ਟੀਮ ਨੂੰ ਇਸ ਗਰਾਊਂਡ ਦੇ ਵਿੱਚ ਹਾਲ ਹੀ ਦੇ ਵਿੱਚ ਖੇਲਣ ਦਾ ਜ਼ਿਆਦਾ ਤਜਰਬਾ ਹੈਗਾ ਹੈ। ਇਹਨਾਂ ਨੇ ਤੁਹਾਨੂੰ ਇਹ ਵੀ ਚੀਜ਼ ਯਾਦ ਰੱਖਣੀ ਚਾਹੀਦੀ ਹੈ ਕਿ ਇੰਗਲੈਂਡ ਨੇ ਸ੍ਰੀਲੰਕਾ ਨੂੰ 3-0 ਤੋਂ ਪਾਲੀ ਕੈਲੇ ਦੇ ਵਿੱਚ ਹਰਾਇਆ ਸੀ, ਜਦਕਿ ਪਾਕਿਸਤਾਨ ਨੇ ਸ੍ਰੀਲੰਕਾ ਦੇ ਨਾਲ ਇਸ ਗਰਾਊਂਡ ਦੇ ਵਿੱਚ 2 ਮੈਚ ਖੇਲੇ ਸੀ, ਇੱਕ ਹਾਰਿਆ ਸੀ ਤੇ ਇੱਕ ਜਿੱਤਿਆ ਸੀ। ਇਹ ਸਟੈਟ ਵੀ ਦੱਸਦੇ ਗਏ ਨੇ ਕਿ ਇੰਗਲੈਂਡ ਦੀ ਜਿਹੜੀ ਪੋਜੀਸ਼ਨ ਹੈਗੀ ਹੈ ਇੱਥੇ ਖੇਲਣ ਦੀ ਜਿਹੜੀ ਹੈਗੀ ਨਾ ਆਪਣਾ ਬਹੁਤ ਜ਼ਿਆਦਾ ਮਜ਼ਬੂਤ ਹੈ, ਉਹਨੂੰ ਬਹੁਤ ਜ਼ਿਆਦਾ ਤਜਰਬਾ ਹੈਗਾ। ਔਰ ਅਗਰ ਇੱਥੋਂ ਦੀ ਜਿਹੜੀ ਵਿਕਟ ਪਿਚ ਦੀ ਗੱਲਬਾਤ ਕੀਤੀ ਜਾਏ, ਇੱਥੋਂ ਦੀ ਜਿਹੜੀ ਇਹ ਚੂँਕਿ ਫਲੈਟ ਵਿਕਟ ਹੁੰਦੀ ਆ, ਬਹੁਤ ਜ਼ਿਆਦਾ ਰਨਸ ਬਣਦੇ ਹੈਗੇ ਨੇ। ਔਰ ਮੇਰੀ ਰਾਏ ਦੇ ਵਿੱਚ ਜਿਹੜੀ ਟੀਮ ਅਗਰ ਟਾਸ ਜਿੱਤ ਕੇ ਬੈਟਿੰਗ ਕਰੇਗੀ ਉਹ ਬਹੁਤ ਜ਼ਿਆਦਾ ਫਾਇਦੇ ਦੇ ਵਿੱਚ ਰਹੇਗੀ। ਤੇ ਮੈਂ ਸਮਝਦਾ ਵਾਂ ਕਿ ਮੈਂ ਸਮਝਦਾ ਵਾਂ ਕਿ ਇਹ ਜਿਹੜਾ ਹੈਗਾ ਨਾ ਅੱਜ ਦਾ ਮੈਚ ਸਾਡੇ ਜਿਹੜੇ ਆਪਣਾ ਬੈਟਸਮੈਨ ਹੈਗੇ ਨੇ, ਸਾਡੇ ਜਿਹੜੇ ਬੋਲਰ ਹੈਗੇ ਨੇ ਔਰ ਸਾਡੇ ਜਿਹੜੇ ਫੀਲਡਰ ਹੈਗੇ ਨੇ ਉਹਨਾਂ ਦੀ ਸਲਾਹੀਅਤਾਂ ਦਾ ਇਮਤਿਹਾਨ ਵੀ ਹੈਗਾ। ਤਾਂ ਅਗਰ ਪਾਕਿਸਤਾਨ ਟੀਮ ਅਗਰ ਅੱਛੇ ਤਰੀਕੇ ਨਾਲ ਖੇਲੇ, ਮੈਰਿਟ ਤੇ ਖੇਲੇ ਤਾਂ ਹਰਾ ਸਕਦੀ ਹੈਗੀ ਹੈ। ਲੇਕਿਨ ਮੈਂ ਤੁਹਾਨੂੰ ਇਹ ਵੀ ਦੱਸਾਂਗਾ ਕਿ ਇੰਗਲੈਂਡ ਨੂੰ ਇੰਨਾ ਹਰਾਣਾ ਆਸਾਨ ਨਹੀਂ ਹੈਗਾ ਜਿੰਨਾ ਅਸੀਂ ਸਮਝ ਬੈਠੇ ਹੈਗੇ ਆ। ਸਾਨੂੰ ਜਿਹੜਾ ਹੈਗਾ ਨਾ ਜਿੱਤਣ ਵਾਸਤੇ, ਇਹ ਮੈਚ ਜਿੱਤਣ ਵਾਸਤੇ ਬੜੀ ਐਫਰਟ ਕਰਨਾ ਪਏਗੀ। अच्छा सलीमी साहब, इंग्लिश टीम के टॉप ऑर्डर बारे दसो। बड़ा अच्छा परफॉर्म कर रहे हैं फिल साल्ट, जोस बटलर भी, लेकिन असं अपनी टीम की गल करिए, साडा जो स्पिनिंग डिपार्टमेंट है वो थोड़ा लगता है कि ज़्यादा मजबूत है इंग्लैंड की निस्बत। जिवें उस्मान तारिक परफॉर्म कर रहे हैं, नवाज विकटा लै रहे हैं। जैसे इंग्लिश टीम की गल करिए, आदिल रशीद भी सानू स्ट्रगल करते नज़र आ रहे हैं। आज ही ਤੁਹਾਡਾ ਸਵਾਲ ਜਿਸ ਤਰੀਕੇ ਨਾਲ ਹੈਗਾ ਹੈ ਕਿ ਪਾਕਿਸਤਾਨ ਦੇ ਸਪਿਨਰ ਜ਼ਿਆਦਾ ਚੰਗੀ ਫਾਰਮ ਵਿੱਚ ਹੈਗੇ ਨੇ ਬੈਟਰ ਦੇ ਮੁਕਾਬਲੇ ਦੇ ਵਿੱਚ, ਬਿਲਕੁਲ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈਗੀ ਹੈ ਕਿ ਪਾਕਿਸਤਾਨ ਦੇ ਜਿਹੜੇ ਹੈਗੇ ਨੇ ਨਾ ਇਸ ਵਕਤ ਅਗਰ ਨੰਬਰ 1 ਨਹੀਂ ਵਰਲਡ ਕੱਪ ਦੀ ਜਿਹੜੀਆਂ ਸ਼ਰੀਕ ਟੀਮਾਂ ਹੈਗੇ ਨੇ ਇਹਦੇ ਵਿੱਚ ਨੰਬਰ 2 ਤੋਂ ਕਮ ਸੇ ਕਮ ਸਾਡੇ ਜਿਹੜੇ ਸਪਿਨਰ ਸ਼ੁਮਾਰ ਹੋ ਰਹੇ ਹੈਗੇ ਨੇ। ਲੇਕਿਨ ਜਿਹੜਾ ਹੈਗਾ ਨਾ ਸਾਨੂੰ ਇੰਗਲੈਂਡ ਦੇ ਜਿਹੜੇ ਸਪਿਨਰ ਹੈਗੇ ਨੇ ਉਹਨਾਂ ਨੂੰ ਵੀ ਕਿਸੇ ਵੀ ਤਰ੍ਹਾਂ ਲਾਈਟ ਨਹੀਂ ਲੈਣਾ ਪਏਗਾ। ਔਰ ਮੇਰੇ ਖਿਆਲ ਦੇ ਵਿੱਚ ਅੱਜ ਦਾ ਜਿਹੜਾ ਮੈਚ ਹੋਗਾ ਇਹਦੇ ਵਿੱਚ ਇੰਗਲੈਂਡ 4 ਸਪਿਨਰ ਮੈਦਾਨ ਦੇ ਵਿੱਚ ਉਤਾਰ ਸਕਦਾ ਹੈਗਾ ਹੈ। ਔਰ ਇਹਦੇ ਵਿੱਚ ਉਹ ਜਿਹੜਾ ਹੈਗਾ ਨਾ ਇਹ ਜਿਹੜੇ 4 ਸਪਿਨਰ ਹੋ ਸਕਦੇ ਨੇ ਇਹਦੇ ਵਿੱਚ ਆਦਿਲ ਰਸ਼ੀਦ ਹੋ ਸਕਦਾ ਹੈ, ਇਹਦੇ ਨਾਲ ਜਿਹੜਾ ਵਿਲ ਜੈਕਸ ਹੈਗਾ ਹੈ ਔਰ ਲਿਆਮ ਡੌਸਨ ਹੋ ਸਕਦਾ ਹੈ। ਔਰ ਇਹਦੇ ਬਾਅਦ ਜਿਹੜਾ ਆਲਰਾਊਂਡਰ ਜੈਕਬ ਬੈਥਲ ਵੀ ਜਿਹੜੇ ਹੈਗੇ ਨੇ ਨਾ ਇਹ ਇੱਥੇ ਸ਼ਾਮਲ ਹੋ ਸਕਦੇ ਹੈਗੇ ਨੇ।
ਤੇ ਤੁਹਾਨੂੰ ਇਹ ਵੀ ਜ਼ਰਾ ਮੈਂ ਦੱਸ ਦਿਆਂ ਕਿ ਜਿਹੜਾ ਜੈਕਸ ਔਰ ਰਾਸ਼ਦ ਨੇ 7-7 ਵਿਕਟਾਂ ਲਈਆਂ ਨੇ, ਜਦੋਂ ਜਦਕਿ ਜਿਹੜਾ ਡੌਸਨ ਹੈਗਾ 6 ਤੇ ਬੈਥਲ 4 ਵਿਕਟਾਂ ਇਥੋਂ ਤੱਕ ਹਾਸਲ ਕਰ ਚੁੱਕਿਆ ਹੈਗਾ ਨੇ। ਚੂੰਕਿ ਇੰਗਲੈਂਡ ਦਾ ਇਸ ਵਕਤ ਜਿਹੜਾ ਹੈਗਾ ਨਾ ਸਪਿਨਰ ਦਾ ਆਪਣਾ ਜਿਹੜਾ ਸ਼ੋਭਾ ਹੈਗਾ ਹੈ ਉਹ ਬਹੁਤ ਜ਼ਿਆਦਾ ਮਜ਼ਬੂਤ ਹੈਗਾ ਹੈ, ਪਾਕਿਸਤਾਨ ਦਾ ਵੀ ਬਹੁਤ ਜ਼ਿਆਦਾ ਮਜ਼ਬੂਤ ਹੈਗਾ ਹੈ। ਔਰ ਲੇਕਿਨ ਜਿਹੜਾ ਹੈਗਾ ਨਾ ਮੈਂ ਸਮਝਦਾ ਹਾਂ ਕਿ ਅੱਜ ਦਾ ਜਿਹੜਾ ਆਪਣਾ ਮੈਚ ਹੋਏਗਾ ਦੋਨੋਂ ਟੀਮਾਂ ਦੇ ਸਪਿਨਰ ਦੇ ਵਾਸਤੇ ਵੀ ਇੱਕ ਬਹੁਤ ਵੱਡਾ ਇਮਤਿਹਾਨ ਹੋਏਗਾ। ਉੱਥੋਂ ਦੇ ਜਿਹੜੇ ਪਾਲੀਕੈਲੇ ਸਟੇਡੀਅਮ ਦੇ ਵਿੱਚ ਜਿਹੜੇ ਲੋਕ ਮੌਜੂਦ ਹੋਣਗੇ ਉਹਨਾਂ ਨੂੰ ਦੁਨੀਆ ਦੇ ਬਿਹਤਰੀਨ ਸਪਿਨਰ ਦੀ ਜਿਹੜੀ ਕਾਰਾਗਰੀ ਹੈ ਔਰ ਤਿਲਿਸਮੀ ਬੋਲਿੰਗ ਹੈ ਉਹ ਵੇਖਣ ਨੂੰ ਮਿਲੇਗੀ। ਔਰ ਅੱਜ ਦੇ ਮੈਚ ਦੇ ਵਿੱਚ ਬੈਟਿੰਗ ਨਾਲੋਂ ਵੀ ਮੈਂ ਜ਼ਿਆਦਾਤਰ ਸਮਝਦਾ ਹਾਂ ਕਿ ਉਹ ਜ਼ਿਆਦਾ ਟੀਮ ਜਿੱਤਣ ਦੇ ਵਿੱਚ ਕਾਮਯਾਬ ਹੋ ਜਾਏਗੀ ਜਿਹੜੀ ਟੀਮ ਦੇ ਸਪਿਨਰ ਬਹੁਤ ਅੱਛਾ ਪਰਫਾਰਮੈਂਸ ਦਾ ਮੁਜ਼ਾਹਰਾ ਕਰਨਗੇ। ਤੇ ਦੇਖਦੇ ਆ ਕਿ ਅੱਜ ਜਿਹੜੇ ਹੈਗੇ ਨੇ ਨਾ ਪਾਕਿਸਤਾਨ ਦੇ ਜਿਹੜੇ ਸਪਿਨਰ ਨੇ ਉਹਨਾਂ ਦਾ ਜਾਦੂ ਚੱਲਦਾ ਹੈ ਜਾਂ ਜਿਹੜੇ ਹੈਗੇ ਨੇ ਇੰਗਲੈਂਡ ਦੀ ਜਿਹੜੀ ਟੀਮ ਇੱਕ ਦਫਾ ਫੇਰ ਉਹਨਾਂ ਦੇ ਜਿਹੜੇ ਸਪਿਨਰ ਨੇ ਅੱਛੀ ਕਾਰਗਰਦਗੀ ਦਿਖਾਉਣ ਦੇ ਵਿੱਚ ਕਾਮਯਾਬ ਹੋਣਗੇ। ਤੇ ਅੱਜ ਦਾ ਮੈਚ ਦੇਖਣ ਦੇ ਬਾਅਦ ਅੰਦਾਜ਼ਾ ਹੋ ਸਕੇਗਾ। ਲੇਕਿਨ ਮੈਂ ਸਮਝਦਾ ਹਾਂ ਕਿ ਅੱਜ ਪਾਕਿਸਤਾਨ ਦੇ ਜਿਹੜੇ ਸਪਿਨਰ ਹੈਗੇ ਨੇ ਉਹਨਾਂ ਨੂੰ ਉਹਨਾਂ ਦੀ ਸਲਾਹੀਤਾਂ ਦਾ ਇਮਤਿਹਾਨ ਨਹੀਂ ਹੋਏਗਾ। ਔਰ ਅਸੀਂ ਦੇਖਦੇ ਹਾਂ ਔਰ ਦੇਖਦੇ ਹਾਂ ਕਿ ਜਿਹੜੇ ਆਪਣਾ ਸਪਿਨਰ ਹੈਗੇ ਨੇ ਪਾਕਿਸਤਾਨੀ ਸਪਿਨਰ ਹੈਗੇ ਨੇ ਪਾਕਿਸਤਾਨ ਦੀ ਜਿਹੜੀ ਕ੍ਰਿਕਟ ਫੈਨ ਹੈਗੇ ਨੇ ਕ੍ਰਿਕਟ ਲਵਰ ਹੈਗੇ ਨੇ ਉਹਨਾਂ ਦੀ ਉਮੀਦਾਂ ਤੇ ਪੂਰਾ ਉਤਰਦੇ ਨੇ ਜਾਂ ਨਹੀਂ ਉਤਰਦੇ। ਤੇ ਬਿਲਕੁਲ ਜਿਹੜਾ ਹੈਗਾ ਨਾ ਇਸ ਵਕਤ ਜ਼ਬਰਦਸਤ ਮੈਂ ਸਮਝਦਾ ਹਾਂ ਕਿ ਪਾਕਿਸਤਾਨ ਜਿਹੜੇ ਸਪਿਨਰ ਨੇ ਉਹਨਾਂ ਨੂੰ ਵੀ ਸਲਾਹੀਤਾਂ ਦੇ ਇਜ਼ਹਾਰ ਦਾ ਮੌਕਾ ਮਿਲ ਰਿਹਾ ਹੈਗਾ। ਲੇਕਿਨ ਓਵਰਆਲ ਮੈਂ ਦੇਖ ਰਿਹਾ ਹੈਗਾ ਵਾ ਕਿ ਚੂੰਕਿ ਪਾਕਿਸਤਾਨ ਟੀਮ ਵੀ ਬਹੁਤ ਫਾਰਮ ਦੇ ਵਿੱਚ ਨਜ਼ਰ ਆ ਰਹੀ ਹੈਗੀ ਹੈ, ਇੰਗਲੈਂਡ ਦੀ ਟੀਮ ਵੀ ਜਿਹੜੀ ਬਹੁਤ ਅੱਛੀ ਫਾਰਮ ਦੇ ਵਿੱਚ ਨਜ਼ਰ ਆ ਰਹੀ ਹੈ। ਲੇਕਿਨ ਜਿਹੜਾ ਇੰਗਲੈਂਡ ਦੀ ਟੀਮ ਹੈ ਉਹਨੂੰ ਬਹੁਤ ਜ਼ਿਆਦਾ ਜਿਹੜਾ ਐਜ ਇਹ ਮਿਲ ਰਿਹਾ ਹੈਗਾ ਕਿ ਉਹਨੇ ਜਿਹੜਾ ਹੈਗਾ ਨਾ ਸ੍ਰੀਲੰਕਾ ਨੂੰ ਹਰਾਇਆ ਹੈਗਾ ਹੈ, ਉਹਦੇ ਕੋਲ 2 ਪੁਆਇੰਟ ਹੈਗੇ ਨੇ। ਅਗਰ ਉਹ ਪਾਕਿਸਤਾਨ ਟੀਮ ਨੂੰ ਅੱਜ ਵੀ ਹਰਾਉਣ ਦੇ ਵਿੱਚ ਕਾਮਯਾਬ ਹੋ ਜਾਂਦੀ ਹੈ ਤਾਂ ਉਹਦੇ 4 ਪੁਆਇੰਟ ਹੋ ਜਾਣਗੇ। ਔਰ ਉਹਦੇ ਬਾਅਦ ਜਿਹੜਾ ਉਹਦਾ ਅਗਲਾ ਮੈਚ ਹੋਏਗਾ ਅਗਰ ਬਾਰਿਸ਼ ਦੀ ਨਜ਼ਰ ਵੀ ਹੋ ਜਾਂਦਾ ਤਾਂ ਉਹਨੂੰ ਇੰਨਾ ਕੋਈ ਬਹੁਤ ਜ਼ਿਆਦਾ ਪ੍ਰੈਸ਼ਰ ਨਹੀਂ ਹੋਏਗਾ ਕਿਉਂਕਿ ਬਾਰਿਸ਼ ਦੀ ਨਜ਼ਰ ਹੋਣ ਦੀ ਵਜ੍ਹਾ ਦੇ ਨਾਲ ਵੀ ਉਹਨੂੰ 1 ਪੁਆਇੰਟ ਮਿਲ ਜਾਏਗਾ ਔਰ ਜਿਹੜਾ ਸੈਮੀਫਾਈਨਲ ਤੱਕ ਚਲੇ ਜਾਏਗਾ। ਔਰ ਪਾਕਿਸਤਾਨ ਜਿਹੜਾ ਹੈਗਾ ਨਾ ਅਗਰ ਸੈਮੀਫਾਈਨਲ ਤੱਕ ਈਜ਼ੀਲੀ ਜਾਣਾ ਚਾਹ ਰਿਹਾ ਹੈਗਾ ਹੈ ਤਾਂ ਕਮ ਅਜ਼ ਕਮ ਉਹਨੂੰ ਜਿਹੜਾ ਹੈਗਾ ਨਾ ਇਹ ਇੰਗਲੈਂਡ ਦੇ ਖਿਲਾਫ ਅੱਜ ਦੇ ਮੈਚ ਦੇ ਵਿੱਚ ਫਤਹ ਜ਼ਰੂਰ ਹਾਸਲ ਕਰਨੀ ਚਾਹੀਦੀ ਹੈ। ਔਰ ਸਭ ਤੋਂ ਵੱਡੀ ਜਿਹੜੀ ਗੱਲ ਹੈ ਜਿਸ ਤਰ੍ਹਾਂ ਮੈਂ ਪਹਿਲੇ ਵੀ ਜ਼ਿਕਰ ਕੀਤਾ ਹੈਗਾ ਹੈ ਕਿ ਹਾਲੇ ਤੱਕ ਵਰਲਡ ਕੱਪ ਦੇ ਵਿੱਚ ਪਾਕਿਸਤਾਨ ਦਾ ਰਿਕਾਰਡ ਇੰਗਲੈਂਡ ਦੇ ਮੁਕਾਬਲੇ ਦੇ ਵਿੱਚ ਬਹੁਤ ਚੰਗਾ ਨਹੀਂ ਹੈਗਾ। ਤੇ ਇਹ ਜਿਹੜਾ ਹੈਗਾ ਨਾ ਰਵਾਇਤ ਤੋੜਨ ਦਾ ਵੀ ਪਾਕਿਸਤਾਨ ਕੋਲ ਇੱਕ ਅੱਛਾ ਮੌਕਾ ਹੈਗਾ ਹੈ ਕਿ ਅੱਜ ਦਾ ਜਿਹੜਾ ਮੈਚ ਜਿੱਤ ਕੇ ਇਹ ਰਵਾਇਤ ਵੀ ਤੋੜ ਦੇਵੇ, ਦੁਨੀਆ ਨੂੰ ਦੱਸ ਦੇਵੇ ਕਿ ਹਾਂ ਅਸੀਂ ਇੰਗਲੈਂਡ ਨੂੰ ਵਰਲਡ ਕੱਪ ਮੈਚਾਂ ਦੇ ਵਿੱਚ ਵੀ ਹਰਾ ਸਕਦੇ ਹੈਗੇ ਹਾਂ।